व्यूअर्स वेलकम बैक इन आवर प्रोग्राम जी। डॉक्टर साहब पहले सैगमेंट में आपां गलबात की TV 84 के फंड रेजिंग गल बारे, हुण आपां गलबात करांगे अज दा जो सियासी इशू है उस बारे। जी डॉक्टर साहब की विचारां ने तुहाडियां? देखो ਅਸੀਂ TV 84 ਦੀ ਪ੍ਰਾਪਤੀਆਂ ਦੀ ਗੱਲ ਜਾਂ ਕੀ ਅਸੀਂ ਕਰ ਸਕੇ हैं ਉਹ ਅਕਸਰ ਡੇ ਟੂ ਡੇ ਚ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਜੀ। ਪਰ ਇੱਕ ਜਿਹੜੀ ਵੱਡੀ ਪ੍ਰਾਪਤੀ ਮੈਂ ਸਮਝਦਾ ਔਰ ਕੱਲ ਜਿਹੜਾ ਪਰਸੋਂ ਦੇ ਸਮਾਗਮ ਚ ਵੀ ਜਿਸ ਦੀ ਵਿਜ਼ਿਬਿਲਿਟੀ ਸੀ ਕਿ ਇੱਕ ਵੱਡੀ ਗਿਣਤੀ ਚ ਪਾਕਿਸਤਾਨੀ ਇੰਟੈਲੈਕਚੁਅਲਸ, ਉਹਨਾਂ ਦੇ ਵਿੱਚ ਐਂਕਰ, ਪਾਕਿਸਤਾਨੀ ਮੇਨ ਮੀਡੀਆ, ਦੁਨੀਆ ਨਿਊਜ਼ ਔਰ ਦੂਸਰੇ ਸਾਰੇ ਉਹਨੂੰ ਕਵਰ ਕਰਨ ਲਈ ਪਹੁੰਚੇ ਸੀ ਔਰ ਉਹਨਾਂ ਦੀ ਦਿਲਚਸਪੀ ਔਰ ਸਿੱਖਾਂ ਦੇ ਨਾਲ ਹਮਦਰਦੀ। ਇਹ ਇੱਕ ਜਿਹੜਾ ਖਾਸ ਤੌਰ ਤੇ ਸਾਡੀ ਇਸ 5 ਸਾਲ ਦੀ ਕਾਰਗੁਜ਼ਾਰੀ ਚੋਂ ਜਿਹਨੂੰ ਮੈਂ ਨੰਬਰ 1 ਜਿਹੜੀ ਹੈ ਅਚੀਵਮੈਂਟ ਕਹਿ ਸਕਦਾ ਔਰ ਇਸ ਤੋਂ ਇਲਾਵਾ ਵੀ ਪਿਛਲੇ 33 ਸਾਲ ਚ ਜਿਹੜੀ ਗੁੱਡਵਿਲ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਇੰਟਰਨੈਸ਼ਨਲੀ ਵੀ ਡਿਵੈਲਪ ਹੋਈ। ਹੁਣ ਜੇ ਇਹ ਸਾਡੀ ਸਟਰੈਂਥ ਹੈ ਤੇ ਸਾਡੇ ਦੁਸ਼ਮਣ ਨੇ ਵੀ ਉੱਥੇ ਹੀ ਸਟ੍ਰਾਈਕ ਕਰਨਾ ਹੈ ਜਿਹੜੀ ਸਾਡੀ ਸਟਰੈਂਥ ਹੈ ਔਰ ਇਸ ਲਈ ਉਹ ਕਿਸੇ ਨਾ ਕਿਸੇ ਮੌਕੇ ਦੀ ਭਾਲ ਚ ਹੁੰਦੇ ਨੇ ਕਿ ਜਿਹਦੇ ਥੱਲੇ ਫਿਰ ਉਹਨਾਂ ਦਾ ਸਾਰੀ ਰਾਹ ਦੀਆਂ ਏਜੰਸੀਆਂ, ਉਹਨਾਂ ਦਾ ਮੀਡੀਆ, ਉਹਨਾਂ ਦੀ ਫੋਰਨ ਮਿਨਿਸਟਰੀ ਸੁਸ਼ਮਾ ਸਵਰਾਜ, ਪੰਜਾਬ ਚ ਉਹਨਾਂ ਦੇ ਅਮਰਿੰਦਰ ਵਰਗੇ ਟੁਚੇ ਜਿਹੜੇ ਰੱਖੇ ਹੋਏ ਨੇ ਖੋਲ ਕੇ ਮੂੰਹ ਪਟਾ ਪਾ ਕੇ, ਉਹ ਸਾਰੇ ਜਿਹੜੇ ਨੇ ਉਹ ਫਿਰ ਸ਼ੁਰੂ ਕਰ ਦਿੰਦੇ ਨੇ ਆਪਣਾ ਕੰਮ। ਫਿਰ ਇੱਕ ਥਾਂ ਤੋਂ ਸ਼ੁਰੂ ਹੁੰਦਾ ਫਿਰ ਤੁਹਾਨੂੰ ਸਾਰੇ ਪਾਸੇ ਨਜ਼ਰ ਆ ਰਿਹਾ ਹੁੰਦਾ। ਹੁਣ ਪਾਕਿਸਤਾਨ ਦੇ ਜਿਹੜੇ 4 ਸੂਬਿਆਂ ਚੋਂ ਖਾਸ ਤੌਰ ਤੇ ਖੈਬਰ ਪਖਤੂਨਵਾ ਔਰ ਉਹਦੇ ਨਾਲ ਲੱਗਾ ਹੋਇਆ ਜਿਹੜਾ ਇਲਾਕਾ ਗੈਰ ਜਿਹਨੂੰ ਕਹਿੰਦੇ ਨੇ ਜਾਂ ਟਰਾਈਬਲ 7 ਏਜੰਸੀਆਂ ਨੇ। ਹੁਣ ਜ਼ਾਹਰ ਹੈ ਕਿ ਇਹਨਾਂ ਸਾਰਿਆਂ ਦੀਆਂ ਏਜੰਸੀਆਂ ਬਾਹਰਲੇ ਮੁਲਕਾਂ ਦੀਆਂ ਔਰ ਇੰਡੀਆ ਦੀਆਂ ਉੱਥੇ ਐਕਟਿਵ ਨੇ, ਬੰਦੇ ਇਹਨਾਂ ਦੇ ਵਿੱਚ ਵੜੇ ਹੋਏ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਇੱਕ ਖਾਸ ਕਿਸਮ ਦਾ ਤਬਕਾ ਜਿਹੜਾ ਕਿਸੇ ਨਾ ਕਿਸੇ ਬਹਾਨੇ ਨਾਲ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੈ। ਉਹ ਉਹਨਾਂ ਦੇ ਲਈ, ਆਪਣੇ ਲੋਕਾਂ ਲਈ ਵੀ, ਕਈ ਵਾਰੀ ਇਸਲਾਮ 'ਚ ਜੇ ਸੁੰਨੀ, ਸ਼ੀਆ, ਇਸਮਾਇਲੀ, ਹਜ਼ਾਰੇ ਇਹ ਸਾਰੇ ਸੈਕਟ ਨੇ, ਉਹ ਉਹਨਾਂ ਦੇ ਵਿੱਚ ਵੀ ਜਿਹੜਾ ਆਪਸੀ ਟਕਰਾਅ ਪੈਦਾ ਕਰਦੇ ਨੇ। ਉਹਨਾਂ ਦਾ ਇੱਕ ਆਪਣਾ ਜਿਹੜਾ ਉਹ ਉਸ ਕਿਸਮ ਦਾ ਨੈਰੇਟਿਵ ਹੈ ਜਿਹਦੇ ਥੱਲੇ ਦੂਜਿਆਂ ਨੂੰ ਤੰਗ ਕਰਦੇ ਨੇ। ਸੋ ਸੈਂਕੜਿਆਂ ਵਾਕਿਆਤਾਂ ਦੇ ਵਿੱਚ ਜੇ ਸਿੱਖ ਜਾਂ ਹਿੰਦੂ ਜਾਂ ਈਸਾਈ ਵੀ ਉੱਥੇ ਰਹਿੰਦੇ ਨੇ, ਕਿਸੇ ਨਾ ਕਿਸੇ ਵਾਕਿਆ ਦਾ ਉਹਨਾਂ ਨੂੰ ਵੀ ਸ਼ਿਕਾਰ ਹੋਣਾ ਪੈਂਦਾ। ਤੇ ਓਵਰਆਲ ਜੇ ਤੁਸੀਂ ਕਿਸੇ ਸੁਸਾਇਟੀ 'ਚ ਰਹਿੰਦੇ ਹੋ ਜਿਹਦੇ 'ਚ ਜੇ ਐਕਸੀਡੈਂਟ ਹੁੰਦੇ ਨੇ, ਤੁਸੀਂ ਕਹੋ ਜੀ ਸੜਕ ਤੇ ਐਕਸੀਡੈਂਟ ਫਲਾਂ ਦਾ ਹੋਏਗਾ, ਗੋਰਾ ਕਾਲਾ, ਫਿਰ ਜਿਹੜੇ ਸੜਕਾਂ ਤੇ ਨੇ ਜਿਹਨਾਂ ਕੋਲ ਵੈਨ ਨੇ ਉਹਨਾਂ ਦਾ ਵਹੀਕਲਸ ਨੇ, ਕਿਸੇ ਨਾ ਕਿਸੇ ਦਾ ਹੋਏਗਾ। ਸੋ ਜਦੋਂ ਇੱਕ ਪਾਸੇ ਦੀ ਸੁਸਾਇਟੀ 'ਚ ਇੰਨੀ ਜ਼ਿਆਦਾ ਇੰਟਰਫੇਰੈਂਸ ਬਾਹਰਲੀਆਂ ਏਜੰਸੀਆਂ ਦੀ ਹੋਏ ਔਰ ਉਹਨਾਂ 'ਚ ਵੀ ਇੱਕ ਤਬਕਾ ਜਿਹੜਾ ਜੇ ਅਸੀਂ ਅੱਜ ਭਾਰਤ ਦੇ ਕੰਟੈਕਸਟ ਦੇਖੀਏ ਜਿਹੜਾ ਸੈਕੂਲਰ ਕੰਟਰੀ ਬਣਿਆ ਹੋਇਆ ਹੈ ਔਰ ਦੂਜਾ ਕੀ ਹੋ ਰਿਹਾ ਘੱਟ ਗਿਣਤੀਆਂ ਦੇ ਨਾਲ ਔਰ ਕਿਵੇਂ ਖਬਰਾਂ ਦੱਬੀਆਂ ਜਾ ਰਹੀਆਂ, ਪਰ ਉਧਰ ਕੋਈ ਮਾੜੀ ਜਿਹੀ ਇਨਸੀਡੈਂਟ ਹੁੰਦੀ ਹੈ ਜਾਂ ਈਵਨ ਉਸ ਦਾ ਦੀ ਕੋਈ ਗੱਲ ਤੁਰਦੀ ਹੈ ਔਰ ਇਹ ਉਹਨੂੰ ਇਵੇਂ ਇਸ਼ੂ ਬਣਾ ਦਿੰਦੇ ਨੇ ਇੰਡੀਅਨ ਏਜੰਸੀਆਂ ਔਰ ਦੂਜੇ ਕਿ ਜਿਵੇਂ ਬਹੁਤ ਵੱਡਾ ਕੁਛ ਹੋ ਗਿਆ। ਔਰ ਇਹਦੇ 'ਚ ਜਿਹੜੀ ਖਬਰ ਪਿਛਲੇ 2-3 ਦਿਨਾਂ ਤੋਂ ਹੀ ਦੌਰਾ ਕਰ ਰਹੀ ਹੈ ਸਾਰੇ ਪਾਸੇ ਔਰ ਉਹਦੇ ਤੇ ਅਮਰਿੰਦਰ ਸਿੰਘ ਨੇ ਵੀ ਬਿਆਨ ਦਿੱਤਾ, ਸੁਸ਼ਮਾ ਸਵਰਾਜ ਨੇ ਵੀ ਔਰ ਦੂਜੇ, ਔਰ ਕਿ ਜੀ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦਾ ਇੱਕ ਜ਼ਿਲ੍ਹਾ ਹੈ ਹੰਗੂ ਕਿ ਵੀ ਉੱਥੇ ਜਿਹੜਾ ਐਡੀਸ਼ਨਲ ਕਮਿਸ਼ਨਰ ਸੀ ਯਾਕੂਬ ਖਾਨ, ਉਹਨਾਂ ਨੂੰ ਸਿੱਖ ਨੁਮਾਇੰਦੇ ਉੱਥੇ ਗਏ ਆਪਣੀਆਂ ਕੋਈ ਲੈ ਕੇ ਕਿ ਕੀ ਪ੍ਰੋਬਲਮਸ ਨੇ, ਤਾਂ ਉਹਨੇ ਉਹਨਾਂ ਨੂੰ ਕਿਹਾ ਕਿ ਜੀ ਜੇ ਤੁਸੀਂ ਜੋ ਵੀ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਤੁਸੀਂ ਮੁਸਲਮਾਨ ਹੋ ਜਾਓ। ਜ਼ਰੂਰ ਕੁਛ ਨਾ ਕੁਛ ਐਸਾ ਹੋਇਆ ਹੋਏਗਾ ਔਰ ਮੈਂ ਉਹਨਾਂ ਸਿੱਖਾਂ ਦੇ ਹੌਸਲੇ ਦੀ ਦਾਦ ਦਿੰਦਾ ਕਿ ਵੀ ਉਸ ਸੁਸਾਇਟੀ 'ਚ ਬੈਠਿਆ ਹੋਇਆ ਵੀ ਔਰ ਉਹ ਸੁਸਾਇਟੀ ਉਹ ਹੈ ਜਿਨ੍ਹਾਂ ਨੇ ਜਿਹੜੀ ਟਰਾਈਬਲ ਸੁਸਾਇਟੀ ਹੈ ਉਹਨਾਂ ਦਾ ਜਰਗਾ ਹੈ ਉਹ 47 ਦੇ ਦੌਰ 'ਚ ਵੀ ਉੱਥੇ ਸਿੱਖਾਂ ਦਾ ਕੋਈ ਵਾਲ ਵਿੰਗਾ ਨਹੀਂ ਹੋਇਆ। 62, 65, 71, 98, 99 ਕਿੰਨੀਆਂ ਲੜਾਈਆਂ ਬਾਬਰੀ ਮਸਜਿਦ ਢਾਣ ਤੋਂ ਬਾਅਦ ਉੱਥੇ, ਕਿਉਂਕਿ ਇੱਕ ਪਠਾਣਾ ਦਾ ਆਪਣਾ ਕਲਚਰ ਹੈ। ਇੱਕ ਤਾਂ ਉਹ ਟਰਾਈਬਲ ਦੇ ਥੱਲੇ ਉਹਨਾਂ ਨੂੰ ਪਖਤੂਨ ਉਹ ਜਿਹੜੇ ਨੇ ਉਹ ਸਿੱਖ ਪਸ਼ਤੋ ਬੋਲਦੇ ਨੇ, ਉਹਨਾਂ ਦੇ ਲਈ ਉਹ ਹੋਮਲੈਂਡ ਹੈ, ਉਹ ਬਰਾਬਰ ਦੇ ਕੋਈ ਡਰ ਕੇ ਦੁਬਕ ਕੇ ਨਹੀਂ ਰਹਿੰਦੇ। ਔਰ ਜ਼ਾਹਰ ਹੈ ਕਿ ਵੀ ਉਹ ਜਦੋਂ ਗਏ ਹੋਣਗੇ ਉਹਨਾਂ ਨੇ ਦੇਖਿਆ ਵੀ ਉਹਨੇ ਕੋਈ ਯਾਕੂਬ ਖਾਨ ਨੇ ਮਿਸਬਿਹੇਵ ਕੀਤਾ ਜਾਂ ਕੋਈ ਐਸਾ ਕਾਮੈਂਟ ਉਹਨਾਂ ਨੇ ਕਿਹਾ, ਉਹਨਾਂ ਨੇ ਬਾਹਰ ਆ ਕੇ ਇਸ਼ੂ ਖੜਾ ਕਰ ਦਿੱਤਾ। ਉਹਨਾਂ ਨੇ ਪੂਰੇ ਦਾ ਪੂਰਾ ਐਡਮਿਨਿਸਟ੍ਰੇਸ਼ਨ ਦੇ ਤੱਕ ਗੱਲ ਪਹੁੰਚਾਈ ਔਰ ਨਤੀਜੇ ਦੇ ਤੌਰ ਦਰਸ਼ਕ ਦੇਖ ਰਹੇ ਨੇ ਕਿ ਵੀ ਸਕਰੀਨ ਦੇ ਉੱਤੇ ਔਰ ਇਹ BBC ਪੰਜਾਬੀ ਸਰਵਿਸ ਦੀ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਉਂ ਹੀ ਸਿੱਖ ਨੁਮਾਇੰਦਿਆਂ ਦੀ ਇਹ ਗੱਲ ਸਾਹਮਣੇ ਆਈ, ਇਸ ਸਹਾਇਕ ਕਮਿਸ਼ਨਰ ਯਾਕੂਬ ਖਾਨ ਨੂੰ ਕੱਢ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ, ਉਹਦੇ ਖਿਲਾਫ ਜਿਹੜੀ ਹੈ ਰਿਪੋਰਟ ਦਰਜ ਕਰ ਲਈ ਗਈ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਔਰ ਜਾਫਰੀਨ ਫਰੀਦ ਚੰਦ ਸਿੰਘ ਨੇ ਇਹ ਕਿਹਾ ਕਿ ਭਾਈ ਅਸੀਂ ਆਪਣੀਆਂ ਪ੍ਰੋਬਲਮਸ ਲੈ ਕੇ ਗਏ
ਤੇ ਉਹਨੇ ਜਿਹੜਾ ਸਾਨੂੰ ਟੌਂਟ ਕੱਸਿਆ ਕਿ ਵੀ ਇਹ ਤੁਹਾਡੀਆਂ ਪ੍ਰੋਬਲਮਸ ਸੋਲਵ ਤਾਂ ਹੀ ਹੋਣਗੀਆਂ ਜੇ ਤੁਸੀਂ ਮੁਸਲਮਾਨ ਹੋ ਜਾਓ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੈਰਾਨ ਹੋ ਗਏ ਕਿ ਵੀ ਇਹ ਗੱਲ ਕੋਈ ਆਮ ਸ਼ਖਸ ਨੇ ਨਹੀਂ ਕਹੀ, ਪ੍ਰਸ਼ਾਸਨ ਦੇ ਸੀਨੀਅਰ ਅਫਸਰ ਨੇ ਕਹੀ ਹੈ, ਇਹ ਗੱਲ ਬੇहद ਗੰਭੀਰ ਹੈ। ਅਸੀਂ ਫੌਰਨ ਇਸ ਦੀ ਜਿਹੜੀ ਹੈ ਸ਼ਿਕਾਇਤ ਦਰਜ ਕਰਾਈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕਹਿ ਕੇ ਉਸ ਅਧਿਕਾਰੀ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਲਾਈ ਹੈ ਔਰ ਉਹਨਾਂ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ, ਔਰ ਇਹ ਫਖਰ ਦੀ ਗੱਲ ਹੈ ਕਿ ਪਾਕਿਸਤਾਨੀ ਸਰਕਾਰ ਸਾਨੂੰ ਧਾਰਮਿਕ ਆਜ਼ਾਦੀ ਦਿੰਦੀ ਹੈ, ਜੇਕਰ ਕੋਈ ਸਾਡੀ ਧਾਰਮਿਕ ਆਜ਼ਾਦੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਸਾਨੂੰ ਹੱਕ ਹੈ ਜੀ। ਸੋ ਇਹ ਉਹਨਾਂ ਦਾ ਕਰੇਜ ਵੀ ਹੈ ਔਰ ਸਿਸਟਮ ਦੇ ਵਿੱਚ ਯਕੀਨ ਵੀ ਹੈ। ਔਰ ਮੈਂ ਦੋ ਖਬਰਾਂ ਇਹਦੇ ਨਾਲ ਜਿਹੜੀਆਂ ਅੱਜ ਇਸ ਦੇ ਨਾਲ ਹੀ ਲੱਗੀਆਂ ਨੇ ਉਹਨਾਂ ਤੋਂ ਅੰਦਾਜ਼ਾ ਲਾਓ ਕਿ ਕੋਈ ਉੱਥੇ ਡੇਅਰ ਕਰੇ ਹਿੰਦੂ ਤਵੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣ ਦੀ ਜਾਂ ਇਹ ਕਾਰਵਾਈ ਕਰਨ ਦੀ ਕਿ ਬਈ ਉਹਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਫੌਰਨ ਉਹਨੇ ਐਡਮਿਨਿਸਟ੍ਰੇਸ਼ਨ ਨੇ ਔਰ ਉਹਨਾਂ ਨੇ ਜਿਹੜਾ ਸਥਾਨਕ ਪ੍ਰਸ਼ਾਸਨ ਹੈ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ, ਯਾਕੂਬ ਖਾਨ ਨੂੰ ਮੁਅੱਤਲ ਕੀਤਾ ਤੇ ਉਹਦੇ ਖਿਲਾਫ ਜਾਂਚ ਵੀ ਆਰੰਭੀ ਔਰ ਉਹੀ ਯਾਕੂਬ ਖਾਨ ਦੋਨੋਂ ਹੱਥ ਜੋੜ ਕੇ ਆ ਕੇ ਸਿੱਖਾਂ ਦੇ ਸਾਹਮਣੇ ਖਲੋ ਕੇ ਉਹਨੇ ਮਾਫੀ ਵੀ ਮੰਗੀ ਦੇ ਖਿਲਾਫ, ਹਾਲਾਂਕਿ ਕੇਸ ਵੀ ਚੱਲੇਗਾ ਔਰ ਸਸਪੈਂਡ ਵੀ ਹੋਇਆ। ਔਰ ਨਾਲ ਦੀ ਨਾਲ ਹੀ ਜਿਹੜਾ ਹੰਗੂ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਮਹਿਮੂਦ ਨੇ ਜਰਗਾ ਸੱਦਿਆ ਔਰ ਜਰਗਾ ਪਠਾਣਾ ਦਾ ਇੱਕ ਤਰੀਕਾ ਹੈ ਔਰ ਉਸ ਦੀ ਵੱਡੀ ਗਿਣਤੀ ਜੋ ਸ਼ਾਮਲ ਹੋਏ ਦਰਸ਼ਕ ਦੇਖ ਸਕਦੇ ਨੇ ਕਿ ਜਰਗੇ ਦੇ ਵਿੱਚ ਉਹ ਬੈਠੇ ਨੇ ਕਿ ਵੀ ਉਸ ਜਰਗੇ ਨੇ ਭਰੋਸਾ ਦਿਵਾਇਆ ਕਿ ਵੀ ਘੱਟ ਗਿਣਤੀਆਂ ਭਾਈਚਾਰੇ ਨੂੰ ਸਿੱਖਾਂ ਨੂੰ ਉਹ ਸਾਰੀ ਆਜ਼ਾਦੀ ਮਾਣਨ ਦੇ ਹੱਕ ਨੇ ਜੋ ਮੁਸਲਮਾਨ ਭਾਈਚਾਰੇ ਨੂੰ ਮਿਲੇ ਨੇ। ਸਰਕਾਰ ਇਸ ਗੱਲ ਦਾ ਧਿਆਨ ਰੱਖੇਗੀ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਹੱਕ ਨੇ ਇਸ ਦੀ ਕੋਈ ਵਾਇਓਲੇਸ਼ਨ ਨਾ ਕਰੇ। ਜਰਗਾ ਨੇ ਉਸ ਅਫਸਰ ਦੀ ਔਰ ਘਟਨਾ ਦੀ ਨਿੰਦਾ ਕੀਤੀ ਔਰ ਉਹਦੇ ਤੇ ਉਹਨਾਂ ਨੇ ਚਾਰਟਰ ਦੇ ਉੱਤੇ ਅਗੇਨ ਜਰਗੇ ਨੇ ਔਰ ਜਰਗਾ ਮੱਚ ਮੋਰ ਪਾਵਰਫੁਲ ਹੈ ਕਿ ਅਸੀਂ ਹਰ ਹਾਲਤ ਜਿਹੜਾ ਇਹਨਾਂ ਦੇ ਡਿਫੈਂਡਰ ਹੈ ਔਰ ਇਹ ਸਾਡਾ ਇਖਲਾਕੀ ਔਰ ਕਾਨੂੰਨੀ ਫਰਜ਼ ਹੈ। ਔਰ ਉਹਨਾਂ ਨੇ ਕਿਹਾ ਫਰੀਦ ਚੰਦ ਸਿੰਘ ਜਿਨ੍ਹਾਂ ਨੇ ਰਿਪੋਰਟ ਉਹਦੇ ਯਾਕੂਬ ਖਾਨ ਦੇ ਖਿਲਾਫ ਕੀਤੀ, ਉਹਨਾਂ ਨੇ ਕਿਹਾ ਕਿ ਇਹ ਪਸ਼ਤੋ ਬੋਲਣ ਵਾਲੇ ਸਿੱਖ ਇਸ ਇਲਾਕੇ 'ਚ ਸਦੀਆਂ ਤੋਂ ਰਹਿੰਦੇ ਨੇ ਤੇ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ ਗਿਆ। ਔਰ ਇਹ ਮੈਂ ਸਮਝਦਾ ਵੀ ਇੱਕ ਪਾਸੇ ਤਾਂ ਇਹ ਐਡਮਿਨਿਸਟ੍ਰੇਸ਼ਨ ਦਾ, ਲੋਕਾਂ ਦਾ, ਜਰਗੇ ਦਾ ਵਰਤਾਰਾ ਤੇ ਜਿਹੜੀਆਂ ਦੋ ਖਬਰਾਂ ਇਹਦੇ ਨਾਲ ਲੱਗਦੀਆਂ, ਇੱਕ ਤਾਂ ਅਸੀਂ ਦੇਖਿਆ ਕਿ ਜੀ ਇਸ ਤੋਂ ਫੌਰਨ ਬਾਅਦ ਸੁਸ਼ਮਾ ਸਵਰਾਜ ਨੇ, ਅਮਰਿੰਦਰ ਸਿੰਘ ਨੇ ਕਿਹਾ ਸੁਸ਼ਮਾ ਸਵਰਾਜ ਨੂੰ ਕਿ ਜੀ ਇਸ ਨੂੰ ਕੇਸ ਨੂੰ ਚੁੱਕੋ ਔਰ ਉਹਨੇ ਫੌਰਨ ਕਿਹਾ ਕਿ ਵੀ ਔਰ ਇਸ ਖਬਰ ਨੂੰ ਇਹ ਨਹੀਂ ਹੈ ਵੀ ਇਹਨਾਂ ਦੇ ਹਿੰਦੂ ਤਵੀ ਮੀਡੀਆ ਦੀ ਤਰ੍ਹਾਂ ਕਿਸੇ ਨੇ ਦਬਾਇਆ ਹੋਏ। ਪਾਕਿਸਤਾਨ ਡੇਲੀ ਨੇ ਇਸ ਦੇ ਉੱਤੇ ਮੇਨ ਨਿਊਜ਼ ਸਟੋਰੀ ਕੀਤੀ ਔਰ ਪਾਕਿਸਤਾਨੀ ਮੀਡੀਆ ਨੇ ਹਰ ਪਾਸੇ ਜਿਹੜਾ ਇਸ ਦੀ ਨਿੰਦਿਆ ਕੀਤੀ ਔਰ ਇੱਕਦਮ ਐਕਸ਼ਨ ਲੈਣ ਦਾ ਜਿਹੜਾ ਪਾਰਟ ਸੀ ਉਹ ਵੀ ਸਾਹਮਣੇ ਲਿਆਂਦਾ। ਔਰ ਇਧਰ ਸੁਸ਼ਮਾ ਸਵਰਾਜ ਕਹਿ ਰਹੀ ਹੈ ਵੀ ਵਿਲ ਟੇਕ ਅਪ ਦਿਸ ਇਸ਼ੂ ਐਟ ਦਾ ਹਾਈਐਸਟ ਲੈਵਲ ਵਿਦ ਦਾ ਗਵਰਨਮੈਂਟ ਆਫ ਪਾਕਿਸਤਾਨ। ਔਰ ਜੋ ਪੰਜਾਬ 'ਚ ਹੋ ਰਿਹਾ ਨੌਜਵਾਨਾਂ ਨਾਲ ਉਹਨਾਂ ਦਾ ਮੂੰਹ ਬੰਦ ਰੱਖਿਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ, ਜਥੇਦਾਰ ਅਕਾਲ ਤਖਤ ਨੇ ਵੀ, ਔਰ ਜੋ ਹੋ ਰਿਹਾ ਉਹ ਵੀ ਫੌਰਨ। ਮਤਲਬ ਇਹ ਜਦੋਂ ਮੈਂ ਤਾਂ 30 ਸਾਲ ਪੰਥਕ ਲਾਈਫ 'ਚ ਹੁੰਦੇ ਆ ਇਹਨਾਂ ਦੀਆਂ ਕੀ ਕੰਮ ਕਰਨ ਦੇ ਢੰਗ ਨੇ, ਕੀ ਕਰਦੇ ਨੇ, ਮੈਨੂੰ ਸਮਝ ਆ ਜਾਂਦਾ। ਤਾਂ ਇੱਕ ਵਾਰੀ ਹੁੰਦਾ ਵੀ ਇਹਨਾਂ ਦੇ ਪਿਓ ਨੇ ਜਿਹੜਾ ਵੀ ਉੱਥੇ ਆਕਾ ਬੈਠਾ ਉਹਨੇ ਹਿਲਾਇਆ, ਸਭ ਫਿਰ ਬੋਲਣ ਸ਼ੁਰੂ। ਫਿਰ ਤੁਹਾਨੂੰ ਪਤਾ ਹੁੰਦਾ ਵੀ ਹੁਣ ਅਕਾਲ ਤਖਤ ਜਥੇਦਾਰ ਬੋਲੇਗਾ, ਸ਼੍ਰੋਮਣੀ ਕਮੇਟੀ ਬੋਲੇਗੀ, ਸੂਬੇਦਾਰ ਬੋਲੇਗਾ ਪੰਜਾਬ ਦਾ, ਬਾਦਲ ਪਿਓ ਪੁੱਤਰ ਬੋਲਣਗੇ, ਉਹ ਸਾਰੇ ਫਿਰ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਕਿ ਵੀ ਉਹ ਜਿਵੇਂ ਗਲੀ ਦੇ ਵਿੱਚ ਸ਼ੁਰੂ ਹੁੰਦਾ ਇੱਕ ਪਾਸਿਓਂ, ਮੈਂ ਨਹੀਂ ਕਹਿਣਾ ਕੀ ਕਰਦਾ ਮੈਂ ਕਰਕੇ ਫਿਰ ਸਾਰੇ ਦੌੜਦੇ ਨੇ, ਫਿਰ ਦੌੜ ਕੇ ਫਿਰ ਮਗਰ ਜਾਣਗੇ ਤੇ ਜਿਵੇਂ ਫਿਰ ਅੱਗੋਂ ਲੰਘ ਜਾਂਦਾ ਕਾਫਲਾ ਤੇ ਫਿਰ ਸਾਰੇ ਤੁਰੇ ਆਉਂਦੇ ਨੇ ਜੇਤੂ ਕਿ ਜਿਵੇਂ ਅਸੀਂ ਭੌਂਕ ਕੇ ਭਜਾ ਦਿੱਤਾ। ਹੁਣ ਦੋ ਖਬਰਾਂ ਜਿਹੜੀਆਂ ਬੜੀਆਂ ਦਬੇ ਜਿਹੇ ਅੰਦਾਜ਼ ਨਿਕਲੀਆਂ, ਇੱਕ ਅਲੀਗੜ੍ਹ ਦੇ ਨਾਲ। ਹੁਣ ਅਲੀਗੜ੍ਹ ਮੁਸਲਮਾਨ ਮੈਜੋਰਿਟੀ ਸ਼ਹਿਰ ਹੈ, ਜ਼ਾਹਰ ਹੈ ਈਸਾਈ ਜਿੰਨੇ ਵੀ ਨੇ ਉਹ ਉੱਥੇ ਘੱਟ ਗਿਣਤੀ 'ਚ ਹੋਣਗੇ, ਲੇਕਿਨ ਤੁਸੀਂ ਹਿੰਦੂ ਤਵੀਆਂ ਦੀ ਜੁਰਤ ਦੇਖੋ ਜਾਂ ਉੱਥੇ ਜੁਰਤ ਨਾਲੋਂ ਵੀ ਜ਼ਿਆਦਾ ਕਿ ਵੀ ਇਹ ਕਹੋ ਕਿ ਵੀ ਕਿਵੇਂ ਹਿੰਦੂਤਵਾ ਦਾ ਗੁੰਡਾ ਐਲੀਮੈਂਟ ਰਾਜ ਕਰਦਾ ਹੈ। ਖਬਰ ਹੈ ਸੈਲੀਬ੍ਰੇਟ ਕ੍ਰਿਸਮਸ ਐਟ ਯੂਰ ਓਨ ਰਿਸਕ, ਹਿੰਦੂ ਆਊਟਫਿਟਸ ਥ੍ਰੈਟ ਟੂ ਅਲੀਗੜ੍ਹ ਸਕੂਲਸ। ਹੁਣ ਇਹ ਹਿੰਦੂ ਜਾਗਰਣ ਮੰਚ ਨੇ, ਉਹਨਾਂ ਨੇ ਜਿੰਨੇ ਉੱਥੇ ਕ੍ਰਿਸਚਨ ਸਕੂਲ ਨੇ, ਕਿਉਂਕਿ ਜ਼ਾਹਰ ਹੈ ਵੀ ਮੁਸਲਮਾਨ ਹੋਣ ਹਿੰਦੂ ਤਵੀਆਂ ਦੇ ਵੀ ਸਭ ਦੇ ਨਿਆਣੇ ਉਹ ਸੈਕਰਡ ਹਾਰਟ ਤੇ ਜੀਸਸ ਔਰ ਮਦਰ ਮੈਰੀ ਸਕੂਲਾਂ 'ਚ ਪੜ੍ਹਦੇ ਨੇ। ਉਹਨਾਂ ਨੇ ਧਮਕੀ ਦਿੱਤੀ ਹੈ ਕਿ ਵੀ ਦਾ ਹਿੰਦੂ ਜਾਗਰਣ ਮੰਚ ਹੈ ਸੈਂਟ ਲੈਟਰਸ ਟੂ ਮੈਨੇਜਮੈਂਟ ਆਫ ਆਲ ਸਕੂਲਸ ਇਨ ਅਲੀਗੜ੍ਹ ਵਾਰਨਿੰਗ them against celebrating Christmas and threatened it would be at their own risk if they still go ahead with the planned function। ਉਹਨਾਂ ਨੇ ਕਿਹਾ ਜੀ ਹੁਣ ਦੇਖ ਲਓ ਜੇ ਤੁਸੀਂ ਕ੍ਰਿਸਮਸ ਮਨਾਉਣੀ ਹੈ
ਤੇ ਇਹਦੇ ਨਤੀਜੇ ਭੁਗਤਣ ਲਈ ਤਿਆਰ ਹੋ। ਔਰ ਦਾ ਵਾਰਨਿੰਗ ਹੈ ਸੈਟ ਅਲਾਰਮਿੰਗ ਬੈਲਸ ਰਿੰਗਿੰਗ ਇਨ ਆਲ ਐਜੂਕੇਸ਼ਨ ਇੰਸਟੀਟਿਊਸ਼ਨ ਇਨ ਦਾ ਸਿਟੀ ਐਸਪੈਸ਼ਲੀ ਐਟ ਕ੍ਰਿਸਚੀਅਨ ਸਕੂਲਸ ਦਾ ਸਰਕਲ। ਇਹ ਹੁਣ ਉਹਦਾ ਹਿੰਦੂ ਜਾਗਰਣ ਮੰਚ ਦਾ ਦਰਸ਼ਕ ਫੋਟੋ ਦੇਖ ਰਹੇ ਨੇ। ਉਹ ਇਹ ਕਹਿ ਰਿਹਾ ਕਿ ਸਰਕੂਲਰ ਵੁੱਡ ਰੀਚ ਆਲ ਸਕੂਲਸ ਵੈਰੀ ਸ਼ਾਰਟਲੀ ਐਂਡ ਵੀ ਵਿਲ ਡਿਸਾਈਡ ਅ ਕੋਰਸ ਆਫ ਐਕਸ਼ਨ ਔਨ ਰਿਸੀਵਿੰਗ ਦੇਅਰ ਰਿਸਪੌਂਸ, ਸੋਨੂ ਸਵਿਤਾ ਸਿਟੀ ਪ੍ਰੈਜ਼ੀਡੈਂਟ ਆਫ ਹਿੰਦੂ ਆਊਟਫਿਟ ਸੈਟ। ਹੁਣ ਇਹ ਸਾਰੇ ਤੋਂ ਅੰਦਾਜ਼ਾ ਲਾਓ ਅਲੀਗੜ੍ਹ ਦੇ ਵਿੱਚ ਹਿੰਦੂ ਆਊਟਫਿਟਸ ਕ੍ਰਿਸਮਸ ਜੀ ਔਰ 30 ਮਿਲੀਅਨ ਈਸਾਈ ਉੱਥੇ ਰਹਿੰਦੇ ਨੇ। ਇਹ ਖਬਰ ਉੱਥੋਂ ਦੇ ਕੋਈ ਮੇਨ ਸਟ੍ਰੀਮ ਮੀਡੀਆ ਨੇ ਨਹੀਂ ਚਲਾਈ ਕਿ ਜੋ ਹੰਗੂ ਦੇ ਨਾਲ ਰਿਲੇਟਡ ਤਾਂ ਉਹਨਾਂ ਨੇ ਵਿਦਨ 24 ਆਵਰਸ ਐਕਸ਼ਨ ਲਿਆ। ਔਰ ਜੇ ਦੂਸਰੀ ਖਬਰ ਜਿਹੜੀ ਕਿ ਦੱਸਦੀ ਹੈ ਕਿ ਕਿਵੇਂ ਉੱਥੇ ਤਾਂ ਉਹਨਾਂ ਨੇ ਜ਼ਬਾਨੀ ਕਲਾਮੀ ਧਮਕੀ ਦਿੱਤੀ ਕਿ ਜੀ ਤੁਹਾਡੀਆਂ ਪ੍ਰੋਬਲਮਸ ਤਾਂ ਹੀ ਸੋਲਵ ਹੋਣਗੀਆਂ ਜੇ ਤੁਸੀਂ ਇਹ ਕਰ ਲਓ। ਤੇ ਇੱਥੇ ਖਬਰ ਹੈ ਬੈਂਗਲਾਰੂ, ਇਹ ਕਰਨਾਟਕਾ ਚ, ਡਾਕਟਰ ਫੋਰਸਿਸ ਮੁਸਲਿਮ ਵੂਮਨ ਟੂ ਚੈਂਟ ਕ੍ਰਿਸ਼ਨਾ ਕ੍ਰਿਸ਼ਨਾ। The victim had gone to government hospital in Chintamani for a tubectomy. ਹੁਣ ਇਹ ਜ਼ਾਹਰ ਹੈ ਨਸਬੰਦੀ ਨਲਬੰਦੀ ਬੱਚੇ ਨਾ ਹੋਣ, ਜਿਹੜਾ ਉਹਨੂੰ ਟੂਬੈਕਟਮੀ ਕਹਿੰਦੇ ਨੇ, ਜਿਹੜੇ ਔਰਤਾਂ ਦਾ ਆਪਰੇਸ਼ਨ ਹੁੰਦਾ ਉਹ ਨਲਬੰਦੀ ਕਹਿੰਦੇ ਨੇ ਪੰਜਾਬੀ ਚ, ਔਰ ਨਸਬੰਦੀ ਵੈਸੈਕਟਮੀ ਹੁੰਦਾ। ਸੋ ਟੂਬੈਕਟਮੀ ਦੇ ਆਪਰੇਸ਼ਨ ਦੇ ਲਈ ਇੱਕ ਮੁਸਲਮਾਨ ਬੀਬੀ ਜਿਹਦੀ ਉਮਰ ਲਗਭਗ 22 ਸਾਲ ਹੈ, ਨਸੀਮਾ ਬਾਨੂ, ਉਹ ਗਈ। ਔਰ ਉੱਥੇ ਜਦੋਂ ਇਹ ਵੂਮਨ ਹੈਜ਼ ਅਲੈਜਡ ਦੈਟ ਗਵਰਨਮੈਂਟ ਡਾਕਟਰ ਫੋਰਸਡ ਹਰ ਟੂ ਚੈਂਟ ਕ੍ਰਿਸ਼ਨਾ ਕ੍ਰਿਸ਼ਨਾ ਟੂ ਕੈਰੀ ਆਊਟ ਏ ਟੂਬੈਕਟਮੀ ਸਰਜਰੀ ਔਨ ਹਰ, ਕਿ ਜਿਹੜੀ ਨਲਬੰਦੀ ਕਰਨ ਤੋਂ ਪਹਿਲਾਂ ਉਹਨੂੰ ਕਿਹਾ ਡਾਕਟਰ ਨੇ ਕਿ ਕ੍ਰਿਸ਼ਨਾ ਕ੍ਰਿਸ਼ਨਾ ਦਾ ਮੰਤਰ ਪੜ੍ਹ। The doctor, the woman claimed in her police complaint, threatened to cancel her surgery if she didn't obey his order. ਕਿ ਜੀ ਕੈਂਸਲ ਕਰ ਦਿਆਂਗੇ ਜੇ ਤੂੰ ਨਹੀਂ ਕੀਤਾ। According to complainant Nasima Banu, 22, a resident of Nandini layout of Yashwantpur, she and her husband had decided that Nasima would undergo tubectomy surgery after the birth of their second daughter 10 months ago. दूसरी बच्ची ਉਹਨਾਂ ਨੇ ਕਿਹਾ ਜੀ ਬਸ। Knowing of a tubectomy surgery camp being held at Chintamani Government Hospital, ਸਰਕਾਰੀ ਹਸਪਤਾਲ ਦੀ ਗੱਲ ਹੈ, on Tuesday, Nasima, her husband and aunt left for Chintamani and enrolled her name in the hospital. After hours of waiting for her turn, when Nasima went to the operation area, she saw doctors asking patients to chant Krishna Krishna during their operation. ਉਹਨੇ ਦੇਖਿਆ ਵੀ ਜਿੰਨਿਆਂ ਦਾ ਵੀ ਹੋਣਾ ਉਹ ਸਭ ਕ੍ਰਿਸ਼ਨਾ ਕ੍ਰਿਸ਼ਨਾ ਦੀ ਜਿਹੜੀ ਹੈ ਉਹ ਉਹਨਾਂ ਤੋਂ ਜਾਪ ਕਰਵਾ ਰਹੇ ਨੇ। I was asked to come for the surgery at 1 PM. 1 ਵਜੇ ਮੈਨੂੰ ਉਹਨਾਂ ਨੇ ਸੱਦਿਆ ਸੀ। The doctors operating on women were asking the patients to chant Krishna Krishna while being operated. As I was a Muslim, I started saying Allah Allah, to which the doctors objected. ਮੈਂ ਮੁਸਲਮਾਨ ਹੈ, ਰੱਬ ਦਾ ਨਾਂ ਹੈ, ਜੇ ਕ੍ਰਿਸ਼ਨ ਵੀ ਰੱਬ ਦਾ ਨਾਂ ਹੈ, ਮੈਂ ਅੱਲਾ ਅੱਲਾ ਕਹਿਣਾ ਸ਼ੁਰੂ ਕੀਤਾ। ਉਹਨਾਂ ਨੇ ਡਾਕਟਰਾਂ ਨੇ ਇਤਰਾਜ਼ ਕੀਤਾ। I tried to convince them saying I am a Muslim and I cannot chant Krishna's name, but the doctors refused to accept my explanation, Nasima said in her complaint. Okay, ji, oh, mananu te. She further said that doctors threatened to cancel her surgery if she didn't chant Krishna Krishna and that she was forced into chanting it. Finally, ਉਹਦੀ ਸਰਜਰੀ ਤਾਂ ਹੀ ਕੀਤੀ ਉਹਨਾਂ ਨੇ ਕਿ ਉਹਨੂੰ ਕ੍ਰਿਸ਼ਨਾ ਕ੍ਰਿਸ਼ਨਾ ਕਹਿਣ ਦੇ ਉੱਤੇ ਜਿਹੜਾ ਉਹ ਮਜਬੂਰ ਕੀਤਾ। After the surgery, Nasima approached the Chintamani City Police Station and lodged a complaint stating that her religious sentiments were hurt by the act of Dr. Ramakrishna, who according to her forced her into chanting Krishna Krishna. ਹੁਣ ਇਹ ਖਬਰਾਂ ਤੁਸੀਂ ਦੋਨੋਂ ਹੀ ਇੱਥੋਂ ਦੀਆਂ, ਅਲੀਗੜ੍ਹ ਦੇ ਨੂੰ ਕ੍ਰਿਸਮਸ ਮਨਾਉਣ ਲਈ ਸਕੂਲਾਂ ਨੂੰ ਧਮਕੀ ਕਿ ਜੀ ਫਿਰ ਦੇਖ ਲਿਓ ਤੁਹਾਡੇ ਨਾਲ ਕੀ ਹੁੰਦਾ, ਤੇ ਇਧਰ ਕਰਨਾਟਕਾ 'ਚ ਤੇ ਹੁਣ ਇਹਦੇ ਮੁਕਾਬਲੇ ਹੁਣ ਤਾਂ ਕੋਈ ਐਕਸ਼ਨ ਡਾਕਟਰ ਦੇ ਖਿਲਾਫ, ਕੋਈ ਅਲੀਗੜ੍ਹ ਦੀ ਹਿੰਦੂ ਆਊਟਫਿਟ ਦੇ ਖਿਲਾਫ, ਉੱਥੇ ਤਾਂ ਉਹਨਾਂ ਨੇ ਅਗਲੇ 24 ਘੰਟੇ 'ਚ ਉਹਨੂੰ ਸਸਪੈਂਡ ਵੀ ਕੀਤਾ, ਮਾਫੀ ਵੀ ਮੰਗਾਈ, ਜਰਗਾ ਵੀ ਸੱਦ ਲਿਆ, ਸਾਰੀ ਹਕੂਮਤ ਪਾਕਿਸਤਾਨ ਦੇ ਮੀਡੀਆ ਨੇ ਵੀ ਸਿੰਪੈਥੈਟਿਕ ਸਟੋਰੀਜ਼ ਕੀਤੀਆਂ। ਸੋ ਇਹ ਫਰਕ ਹੈ। ਉਹ ਇੱਕ ਪਾਸੇ ਇਸਲਾਮਿਕ ਕੰਟਰੀ ਹੈ ਜਿਹਦੇ 'ਚ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਜੇ ਕੋਈ ਕਿਸੇ ਨੇ ਜ਼ਿਆਦਤੀ ਕੀਤੀ ਹੈ ਤੇ ਉਹਦੇ ਅਕਾਊਂਟ, ਇਹ ਸੈਕੂਲਰ ਮੁਲਕ ਹੈ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਖੌਤੀ। ਜੀ ਡਾਕਟਰ ਸਾਹਿਬ ਥੱਲੇ ਬ੍ਰੇਕ ਤੋਂ ਪਹਿਲਾਂ ਮੈਂ ਨਹੀਂ ਚਾਹਾਂਗੀ ਕਿ ਆਪਾਂ ਅਪੀਲ ਕਰੀਏ ਕਿਉਂਕਿ ਅਜੇ ਤੱਕ ਸਾਡੇ ਕੋਲ ਫੰਡ ਹੈਗੇ, ਨੈਕਸਟ ਵੀਕ ਤੋਂ ਆਪਾਂ ਸ਼ੁਰੂ ਕਰਾਂਗੇ। ਥੈਂਕ ਯੂ ਸੋ ਮਚ। ਨਹੀਂ ਮੰਗ ਲਓ, ਮੰਗ ਲਈਏ ਫੰਡ, ਚਲੋ ਕੋਈ ਗੱਲ ਨਹੀਂ। ਆਪਾਂ ਕਹਿੰਦੇ ਆਪਣੇ TV 84 ਦੇ ਜੋ ਵਿਊਅਰਸ ਨੇ, ਜਿਹੜੇ ਦਰਸ਼ਕ ਨੇ, ਜਿਹੜੇ ਸਰੋਤੇ ਨੇ, ਕਿ ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ TV 84 ਨੂੰ ਵੱਧ ਤੋਂ ਵੱਧ ਇਸ ਸਾਡੇ ਜਿਹੜਾ ਵੈਬਸਾਈਟ ਹੈ TV84.tv ਤੇ ਜਾ ਕੇ
ਡੋਨੇਸ਼ਨ ਕਰ ਸਕਦੇ ਇਹਨਾਂ ਕਹੋ ਵੀ ਜਿਨ੍ਹਾਂ ਨੇ ਕਮਿਟਮੈਂਟਸ ਕੀਤੀਆਂ ਨੇ ਆਲਰੇਡੀ ਜਾਂ ਮਨ ਬਣਾਇਆ ਹੋਇਆ ਉਹ ਹੁਣ ਦੇ ਦਿਓ। ਉਹ ਦੇ ਦੇਣ। ਸਾਡੇ ਜੋ 3 ਵੇਜ਼ ਨੇ ਉਹਨਾਂ ਰਾਹੀਂ ਤੁਸੀਂ ਦੇ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ ਜਾਂ ਫਿਰ TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।